ਤत्व ਗਿਆਨ, ਇਲਮ ਦਾ ਸੱਤ, ਬਰੇ ਸਗੀਰ ਦੀਆਂ ਫਲਸਾਫੀ ਰੀਤਾਂ ਦੇ ਗਿਆਨਵਾਨ ਧਾਰਨੀ ਦੀਆਂ ਸੋਚਾਂ ਦੀ ਅੰਮ੍ਰਿਤ ਧਾਰਾ। ਗੁਰੂ ਨਾਨਕ ਕਨਫੱਟੇ ਜੋਗੀਆਂ ਨਾਲ ਗੋਰਖ ਮੱਤਾ ਵਿੱਚ ਗੂੜ ਗਿਆਨ ਦਾ ਗੋਸ਼ਟ ਰਚਾ ਰਹੇ ਹਨ। ਮੈਨੂੰ ਕੰਨ ਫਾੜੇ ਹੋਏ 5 ਸਾਲ ਹੋ ਗਏ। ਮੈਂ ਗੁਰਦੁਆਰੇ ਵਿੱਚ ਵੀ ਜਾਂਦਾ ਹਾਂ। ਗੁਰਮੁਖੀ ਸਾਡਾ ਇਤਿਹਾਸ ਹੈ, ਪੂਜਾ ਪਾਠ ਵੇਲੇ ਪੜ੍ਹਦੇ ਹਾਂ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। ਗੁਰ ਗੁਰ ਏਕੋ ਬੇਸ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ। ਇਤਿਹਾਸਿਕ ਪੱਖੋਂ ਬਰੇ ਸਗੀਰ ਦੇ ਸੱਭਿਆਚਾਰ ਦੀ ਨਿਰਾਲੀ ਤਾਕਤ, ਖੁੱਲ੍ਹ ਦਿਲੀ ਨਾਲ ਵਿਚਾਰ ਚਰਚਾ ਅਤੇ ਵੰਨ ਸਵੰਨੇ ਫਲਸਫੇ ਨੂੰ ਆਪਣੇ ਵਿੱਚ ਸਮਾ ਲੈਣਾ ਹੈ। ਗੁਰੂ ਨਾਨਕ ਦਾ ਬਰੇ ਸਗੀਰ ਦੇ ਫਲਸਫੇ ਦੀਆਂ 6 ਧਾਰਾਵਾਂ ਸਾਂਖਿਆ, ਯੋਗ, ਨਿਆਏ, ਵੈਸ਼ੇਸ਼ਿਕਾ, ਮੀਮਾਂਸਾ ਅਤੇ ਵੇਦਾਂਤ ਨੂੰ ਤਸਲੀਮ ਕਰਨਾ ਦਰਸਾਉਂਦਾ ਹੈ ਕਿ ਉਹ ਸੋਚ ਦੀ ਆਜ਼ਾਦੀ ਦੇ ਕਦਰਦਾਨ ਸਨ। ਉਹ ਆਪ ਵਹਿਦਤ ਦੇ ਨਜ਼ਰੀਏ ਨੂੰ ਉੱਤਮ ਮੰਨਦੇ ਸਨ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਹਰਿਦੁਆਰ ਤੋਂ ਕੋਟਦੁਆਰ, ਸ਼੍ਰੀਨਗਰ, ਕੇਦਾਰਨਾਥ, ਬਦਰੀਨਾਥ ਅਤੇ ਰੀਠਾ ਸਾਹਿਬ ਰਾਹੀਂ ਨਾਨਕ ਮਤਾ ਦਾ ਸਫ਼ਰ ਕੀਤਾ। ਸਭ ਤੋਂ ਪਹਿਲਾਂ ਉਹ ਕੋਟਦੁਆਰ ਗਏ। ਹਰਿਦੁਆਰ ਸ਼ਹਿਰ ਨੂੰ ਰੱਬ ਦਾ ਬੂਹਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਹਿਮਾਲਿਆ ਪਹਾੜਾਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ, ਜਿਸ ਦਾ ਜ਼ਿਕਰ ਪੁਰਾਣਿਕ ਕਹਾਣੀਆਂ ਵਿੱਚ ਆਉਂਦਾ ਹੈ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਹਰਿਦੁਆਰ ਤੋਂ ਕੋਟਦੁਆਰ ਜਾ ਰਹੇ ਹਾਂ। ਕੋਟਦੁਆਰ ਵਿੱਚ ਅਸੀਂ ਪਹਾੜ ਦੇ ਸਿਖਰ ਉੱਤੇ ਬਣੇ ਸਿੱਧ ਬਲੀ ਮੰਦਿਰ ਜਾ ਰਹੇ ਹਾਂ। ਕੋਹ ਨਦੀ ਦੇ ਕੰਢੇ ਕੋਟਦੁਆਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੈ। ਪੌੜੀ ਦਾ ਪਹਾੜੀ ਇਲਾਕਾ ਸ਼ੁਰੂ ਹੋਣ ਤੋਂ ਪਹਿਲਾਂ ਇਹ ਆਖਰੀ ਕਸਬਾ ਹੈ। ਗੁਰੂ ਨਾਨਕ ਦੇ ਵੇਲੇ
ਇਹ ਨਾਥਪੰਥੀ ਸੰਪਰਦਾਇ ਦੀ ਇਬਾਦਤ ਦਾ ਅਸਥਾਨ ਸੀ, ਜੋ 10ਵੀਂ ਸਦੀ ਦੇ ਰੂਹਾਨੀ ਰਹਿਬਰ ਗੁਰੂ ਗੋਰਖਨਾਥ ਦੇ ਪੈਰੋਕਾਰ ਸਨ। ਉਸ ਵੇਲੇ ਇਸ ਸੰਪਰਦਾਇ ਦੀ ਮਾਨਤਾ ਇੰਡੀਆ, ਨੇਪਾਲ, ਪਾਕਿਸਤਾਨ ਅਤੇ ਅਫਗਾਨਿਸਤਾਨ ਤੱਕ ਫੈਲੀ ਹੋਈ ਸੀ। ਉਹਨਾਂ ਨੂੰ ਜੋਗੀ ਵੀ ਕਹਿੰਦੇ ਸਨ ਅਤੇ ਸਿੱਧ ਵੀ। ਉਹਨਾਂ ਵਿੱਚ ਕੁਝ ਨੇ ਕੰਨ ਬਣਾ ਕੇ ਮੁੰਦਰਾਂ ਪਾਈਆਂ ਹੋਈਆਂ ਸਨ, ਜਿਸ ਕਾਰਨ ਉਹਨਾਂ ਨੂੰ ਕਨਫੱਟੇ ਵੀ ਕਿਹਾ ਜਾਂਦਾ ਸੀ। ਗੁਰੂ ਗੋਰਖਨਾਥ ਅਤੇ ਉਹਨਾਂ ਦੇ ਪੇਸ਼ਰੂ ਗੁਰੂ ਮਤਸੇਂਦਰ ਨਾਥ ਦਾ ਵੇਲਾ ਗੁਰੂ ਨਾਨਕ ਤੋਂ ਬਹੁਤ ਪਹਿਲਾਂ ਸੀ। ਇਤਿਹਾਸਕ ਜਨਮ ਸਾਖੀਆਂ ਦੀਆਂ ਕਲਾਕਿਰਤਾਂ ਵਿੱਚ ਗੁਰੂ ਨਾਨਕ ਨੂੰ ਆਮ ਤੌਰ ਉੱਤੇ ਇਹਨਾਂ ਦੋਵਾਂ ਨਾਲ ਸੰਵਾਦ ਕਰਦਿਆਂ ਦਿਖਾਇਆ ਜਾਂਦਾ ਹੈ। ਦਰਅਸਲ ਇਹ ਕਲਾਕਿਰਤਾਂ ਗੁਰੂ ਨਾਨਕ ਅਤੇ ਕਨਫੱਟੇ ਜੋਗੀ ਸੰਪਰਦਾਇ ਦੀਆਂ ਬਾਅਦ ਦੀਆਂ ਪੀੜ੍ਹੀਆਂ ਨਾਲ ਸੰਵਾਦ ਦਰਸਾਉਂਦੀਆਂ ਹਨ। ਸਿੱਧੀਆਂ ਨਾਲ ਵਰੋਸਾਏ ਅਤੇ ਜੋਗ ਦੀਆਂ ਬੰਦਿਸ਼ਾਂ ਵਿੱਚ ਬੰਨੇ ਨਾਥਪੰਥੀ ਹਉਮੈ ਦਾ ਸ਼ਿਕਾਰ ਸਨ। ਉਹਨਾਂ ਦੇ ਇਸ ਵਿਹਾਰ ਨੂੰ ਵੇਖ ਕੇ ਗੁਰੂ ਨਾਨਕ ਨੇ ਗਾਇਆ, ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਹੈ ਕੋ ਜਾਣੈ। ਗਿਆਨ ਦੀ ਪ੍ਰਾਪਤੀ ਨਾਲ ਮਨੁੱਖ ਨੂੰ ਹੰਕਾਰੀ ਨਹੀਂ, ਸਗੋਂ ਨਿਮਾਣਾ ਹੋਣਾ ਚਾਹੀਦਾ ਹੈ। ਤਾਰਾ ਸਿੰਘ ਨਰੋਤਮ ਨੇ 1884 ਵਿੱਚ ਛਪੀ ਆਪਣੀ ਕਿਤਾਬ ਗੁਰਤੀਰਥ ਸੰਗ੍ਰਹਿ ਵਿੱਚ ਕੋਟਦੁਆਰ ਵਿਖੇ ਗੁਰੂ ਨਾਨਕ ਦੀ ਆਮਦ ਦੀ ਯਾਦ ਵਿੱਚ ਬਣੇ ਗੁਰਦੁਆਰਾ ਚਰਨ ਪਾਦੁਕਾ ਦਾ ਜ਼ਿਕਰ ਕੀਤਾ ਹੈ। ਹੁਣ ਇੱਥੇ ਅਜਿਹਾ ਕੋਈ ਅਸਥਾਨ ਨਹੀਂ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੋਟਦੁਆਰ ਤੋਂ ਅਲਕਨੰਦਾ ਨਦੀ ਦੇ ਕੰਢੇ-ਕੰਢੇ ਸ਼੍ਰੀਨਗਰ ਦਾ ਸਫ਼ਰ ਕੀਤਾ। ਹੁਣ ਅਸੀਂ ਹਿਮਾਲਿਆ ਪਹਾੜਾਂ ਵਿੱਚੋਂ ਪੌੜੀ ਗੜਵਾਲ ਦੇ ਸ਼ਹਿਰ ਸ਼੍ਰੀਨਗਰ ਜਾ ਰਹੇ ਹਾਂ। ਗੁਰਤੀਰਥ ਸੰਗ੍ਰਹਿ ਤਾਰਾ ਸਿੰਘ ਨਰੋਤਮ ਦੀ ਲਿਖਤ ਕਿਤਾਬ ਮੁਤਾਬਕ ਗੁਰੂ ਨਾਨਕ ਦੀ ਸ਼੍ਰੀਨਗਰ ਆਮਦ ਦੀ ਯਾਦ ਵਿੱਚ ਗੁਰਦੁਆਰਾ ਚਰਨ ਪਾਦੁਕਾ ਬਣਿਆ ਸੀ। ਉਹ ਗੁਰਦੁਆਰਾ 1803 ਦੇ ਹੜ੍ਹਾਂ ਵਿੱਚ ਵਹਿ ਗਿਆ ਸੀ। ਹੁਣ ਉਸ ਇਤਿਹਾਸਕ ਸਥਾਨ ਦੀ ਕੋਈ ਨਿਸ਼ਾਨੀ ਨਹੀਂ ਮਿਲਦੀ। ਗੁਰਦੁਆਰਾ ਇਨ ਸ਼੍ਰੀਨਗਰ। ਸ਼੍ਰੀਨਗਰ ਤੋਂ ਤੁਰਨ ਵੇਲੇ ਮੈਂ ਵਿਗਾਸ ਅਤੇ ਵਿਨਾਸ਼ ਦੀ ਸਦਾ ਵਰਤਦੀ ਕਲਾ ਬਾਰੇ ਸੋਚ ਰਿਹਾ ਹਾਂ। ਤਬਾਹੀ ਦੇ ਹਰ ਕਾਰਜ ਵਿੱਚ ਤਾਮੀਰੀ ਦਾ ਕਾਰਜ ਹੋ ਰਿਹਾ ਹੈ। ਜਿਸ ਤੇ ਉਪਜੇ ਤਿਸ ਤੇ ਬਿਨ ਸੇ, ਕਟ ਕਟ ਸਚ ਭਰਪੂਰ। ਹੋਣ ਦਾ ਖਾਸਾ ਹੀ ਦ્વੈਤ ਦੇ ਚੱਕਰ ਵਿੱਚ ਸਮਾ ਜਾਣਾ ਅਤੇ ਹੋਣੀ ਨੂੰ ਕਬੂਲ ਕਰਨਾ ਹੈ। ਇਹੋ ਵਿਗਾਸ ਅਤੇ ਵਿਨਾਸ਼ ਦੀ ਖੇਡ ਹੈ। ਵਿਨਾਸ਼ ਵਿੱਚ ਵਿਗਾਸ ਦਾ ਵਾਸਾ ਹੈ ਅਤੇ ਵਿਗਾਸ ਵਿੱਚ ਵਿਨਾਸ਼ ਦਾ ਡੇਰਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਸ਼੍ਰੀਨਗਰ ਦੇ ਪਹਾੜਾਂ ਤੋਂ ਕੇਦਾਰਨਾਥ ਦੀ ਵਾਦੀ ਪਹੁੰਚੇ। ਅਸੀਂ ਮੰਦਾਕਿਨੀ ਨਦੀ ਦੇ ਕਿਨਾਰੇ ਕੇਦਾਰਨਾਥ ਦੀ ਵਾਦੀ ਜਾਣ ਲਈ ਪਹਾੜ ਚੜ੍ਹ ਰਹੇ ਹਾਂ। ਬੇਇੰਤਹਾ ਠੰਡ ਕਾਰਨ ਕੇਦਾਰਨਾਥ ਵਾਦੀ ਦਾ ਰਾਹ 6 ਮਹੀਨੇ ਲਈ ਖੁੱਲਦਾ ਹੈ।
ਇਸ ਵਾਦੀ ਵਿੱਚ ਪਹੁੰਚਣ ਲਈ ਖੂਬਸੂਰਤ ਕੁਦਰਤੀ ਨਜ਼ਾਰਿਆਂ ਵਿੱਚੋਂ 7 ਤੋਂ 8 ਘੰਟੇ ਦੀ ਖੜੀ ਚੜ੍ਹਾਈ ਚੜ੍ਹਨੀ ਪੈਂਦੀ ਹੈ। ਹਿੰਦੂ ਧਰਮ ਦੇ ਉੱਚੀਆਂ ਪਹਾੜੀਆਂ ਵਾਲੇ 4 ਤੀਰਥਾਂ ਵਿੱਚ ਕੇਦਾਰਨਾਥ ਸ਼ਾਮਿਲ ਹੈ। ਬਾਕੀ 3 ਜਮਨੋਤਰੀ, ਗੰਗੋਤਰੀ ਅਤੇ ਬਦਰੀਨਾਥ ਹਨ। ਕਿਹਾ ਜਾਂਦਾ ਹੈ ਕਿ ਮਹਾਭਾਰਤ ਦੀ ਲੜਾਈ ਜਿੱਤਣ ਵਾਲੇ 5 ਪਾਂਡਵ ਭਰਾ ਭਗਵਾਨ ਸ਼ਿਵ ਤੋਂ ਖਿਮਾ ਜਾਚਨਾ ਲਈ ਕੇਦਾਰਨਾਥ ਆਏ ਸਨ। ਇਸੇ ਕਾਰਨ ਯਾਤਰੀ तमाम ਮੁਸ਼ਕਲਾਂ ਦੇ ਬਾਵਜੂਦ ਕੇਦਾਰਨਾਥ ਵਿੱਚ ਖਿਮਾ ਜਾਚਨਾ ਲਈ ਆਉਂਦੇ ਹਨ ਤਾਂ ਜੋ ਉਹਨਾਂ ਦੀਆਂ ਰੂਹਾਂ ਰੋਸ਼ਨ ਹੋ ਸਕਣ। ਕੀ ਤੀਰਥ ਅਸਥਾਨ ਦੀ ਯਾਤਰਾ ਨਾਲ ਹੀ ਖਿਮਾ ਜਾਚਨਾ ਹੋ ਜਾਂਦੀ ਹੈ? जैसा करे सो तैसा पावे, आप बीज आप ही खावे। ਸਾਡੀ ਮਨਸ਼ਾ ਹੀ ਉਸਾਰੂ ਜਾਂ ਟਾਹੂ ਨਤੀਜਿਆਂ ਵਿੱਚ ਜ਼ਾਹਿਰ ਹੁੰਦੀ ਹੈ। ਗੁਰੂ ਨਾਨਕ ਨੇ ਦੱਸਿਆ ਕਿ ਜਦੋਂ ਮਨੁੱਖ ਆਪਣੇ ਕੀਤੇ ਦਾ ਨਤੀਜਾ ਭੋਗਦਾ ਹੈ ਤਾਂ ਖਿਮਾ ਜਾਚਨਾ ਦਾ ਕਾਰਜ ਵੀ ਮਨੁੱਖੀ ਮਨ ਦੇ ਉਪਰਾਲਿਆਂ ਰਾਹੀਂ ਹੀ ਮੁਕੰਮਲ ਹੁੰਦਾ ਹੈ। ਅਸੀਂ ਇਸ ਵੇਲੇ ਕੇਦਾਰਨਾਥ ਮੰਦਿਰ ਹਾਂ ਜੋ 11,775 ਫੁੱਟ ਦੀ ਉਚਾਈ ਉੱਤੇ ਹੈ। ਕੇਦਾਰ ਦਾ ਮਾਇਨਾ ਹੈ ਖੇਤ ਅਤੇ ਨਾਥ ਦਾ ਮਤਲਬ ਹੈ ਭਗਵਾਨ। ਇਹ ਵਾਦੀ ਭਗਵਾਨ ਦੇ ਖੇਤਾਂ ਦੀ ਨੁਮਾਇੰਦਗੀ ਕਰਦੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਇਸ ਵਾਦੀ ਦਾ ਫੇਰਾ ਪਾਇਆ। ਉਹਨਾਂ ਦੇ ਫੇਰੇ ਦੀ ਕੋਈ ਭੌਤਿਕ ਨਿਸ਼ਾਨੀ ਇੱਥੇ ਨਹੀਂ ਹੈ। ਕੇਦਾਰਨਾਥ ਭਗਵਾਨ ਸ਼ਿਵ ਦਾ ਮੰਦਿਰ ਹੈ। ਓਮ ਦਾ ਨਿਸ਼ਾਨ ਹਿੰਦੂ ਧਰਮ ਵਿੱਚ ਤ੍ਰਿਮੂਰਤੀ ਦੀ ਪੇਸ਼ਕਾਰੀ ਹੈ। ਬ੍ਰਹਮਾ ਪੈਦਾ ਕਰਦਾ ਹੈ, ਵਿਸ਼ਨੂੰ ਸਹਾਰਾ ਦਿੰਦਾ ਹੈ ਅਤੇ ਸ਼ਿਵ ਵਿਨਾਸ਼ ਕਰਦਾ ਹੈ। ਗੁਰੂ ਨਾਨਕ ਵਹਿਦਤ ਦੀ ਵਕਾਲਤ ਕਰਦੇ ਸਨ। ਉਹਨਾਂ ਨੇ ਹਾਜ਼ਰਾ ਹਜ਼ੂਰ ਸਿਰਜਣਹਾਰ ਦੀ ਨੁਮਾਇੰਦਗੀ ਕਰਨ ਲਈ ਓਂਕਾਰ ਦੇ ਅੱਗੇ ਇੱਕ ਲਗਾਇਆ ਜੋ ਪੈਦਾ ਕਰਦਾ ਹੈ, ਸਹਾਰਾ ਦਿੰਦਾ ਹੈ ਅਤੇ ਵਿਨਾਸ਼ ਕਰਦਾ ਹੈ। ਸਾਚਾ ਸਚ ਸੋਈ ਅਵਰ ਨਾ ਕੋਈ, ਜਿਨ ਸਿਰ ਜੀਤ ਨਹੀਂ ਫੁਨ ਗੋਈ, ਜੋ ਭਾਵੈ ਤਿਉ ਰਾਖੋ ਰਹਿਣਾ, तुम स्यों क्या मुकराए है। ਮਨੁੱਖਾ ਮਨ ਉੱਤੇ ਹੱਦਾਂ ਦਾ ਪਰਦਾ ਪਿਆ ਹੈ, ਜਿਸ ਕਾਰਨ ਉਸ ਨੂੰ ਵਹਿਦਤ ਦੇ ਵਸੀ ਨਜ਼ਾਰੇ ਨਜ਼ਰ ਨਹੀਂ ਆਉਂਦੇ। ਆਪਣੇ ਵੰਡੀਆਂ ਵਾਲੇ ਨਜ਼ਰੀਏ ਕਾਰਨ ਮਨੁੱਖ ਨੂੰ ਵੰਨ ਸਬੰਨਤਾ ਦੀ ਏਕਤਾ ਦੀ ਥਾਂ ਨਹੀਂ ਪੈਂਦੀ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੇਦਾਰਨਾਥ ਤੋਂ ਬਦਰੀਨਾਥ ਨੂੰ ਚਾਲੇ ਪਾ ਦਿੱਤੇ। ਅਸੀਂ ਹੁਣ ਬਦਰੀਨਾਥ ਜਾ ਰਹੇ ਹਾਂ ਜੋ ਅਲਕਨੰਦਾ ਨਦੀ ਦੇ ਕਿਨਾਰੇ ਹਿਮਾਲਿਆ ਵਿੱਚ 10,800 ਫੁੱਟ ਦੀ ਉਚਾਈ ਉੱਤੇ ਆਬਾਦ ਹੈ। ਬਦਰੀਨਾਥ ਦਾ ਇਹ ਮੰਦਿਰ ਹਿੰਦੂ ਧਰਮ ਦੇ ਵੈਸ਼ਨਵ ਸੰਪਰਦਾਇ ਦੇ ਸਭ ਤੋਂ ਮੁਕੱਦਸ ਸਥਾਨ ਵਿੱਚ ਸ਼ਾਮਿਲ ਹੈ। ਬਿਲੀਫ ਸਿਸਟਮ ਮੰਨਿਆ ਜਾਂਦਾ ਹੈ ਕਿ ਇਹ ਅਸਥਾਨ
ਪਹਿਲਾਂ ਜੈਨ ਧਰਮ ਦੀ ਇਬਾਦਤਗਾਹ ਸੀ, ਜਿਸ ਨੂੰ ਦੱਖਣੀ ਭਾਰਤ ਦੇ ਫਲਸਫੀ ਆਦਿ ਸ਼ੰਕਰਾਚਾਰਿਆ ਨੇ 8ਵੀਂ ਸਦੀ ਵਿੱਚ ਹਿੰਦੂ ਤੀਰਥ ਅਸਥਾਨ ਵਿੱਚ ਤਬਦੀਲ ਕੀਤਾ। ਉਸੇ ਵੇਲੇ ਤੋਂ ਇਸ ਅਸਥਾਨ ਦਾ ਮੁੱਖ ਪੁਜਾਰੀ ਕੇਰਲਾ ਦਾ ਨਾਮੂਦਰੀ ਬ੍ਰਾਹਮਣ ਹੁੰਦਾ ਹੈ, ਜਿਸ ਨੂੰ ਰਾਵਲ ਕਹਿੰਦੇ ਹਨ। ਗੁਰੂ ਨਾਨਕ ਨੇ ਦੱਸਿਆ ਕਿ ਤਬਦੀਲੀ ਕੁਦਰਤ ਦਾ ਨੇਮ ਹੈ, ਜਿਸ ਦਾ ਪਾਣਾ ਮੰਨਣਾ ਪੈਂਦਾ ਹੈ, ਪਰ ਕੁਝ ਬੁਨਿਆਦੀ ਮਨੁੱਖੀ ਕਦਰਾਂ ਸਦੀਵੀ ਹਨ ਅਤੇ ਉਹਨਾਂ ਨਾਲ ਸਮਝੌਤਾ ਨਹੀਂ ਹੁੰਦਾ। ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਪਰ ਮੈਂ ਰਾਹੇ ਨ ਪਾਈ। ਬਿਨ ਬੂਝੇ ਕੋ ਥਾਏ ਨ ਪਾਈ, ਨਾਮ ਬਿਹੁਣੈ ਮਾਥੇ ਛਾਈ। ਵਿਕਾਸ ਸਿਰਜਣਾ ਦਾ ਕੁਦਰਤੀ ਪੰਧ ਹੈ। ਮਨੁੱਖੀ ਮਨ ਦੀਆਂ ਕਮਜ਼ੋਰੀਆਂ ਕਾਰਨ ਮਨੁੱਖ ਇਸ ਹਕੀਕਤ ਨਾਲ ਸਹਿਜ ਨਹੀਂ ਹੋ ਸਕਿਆ। ਜੇ ਮਨ ਨੂੰ ਸਿਹਤਮੰਦ ਕਰਨ ਵਾਲੇ ਗੁਣ ਅਮਲਾਂ ਵਿੱਚ ਨਾ ਹੋਣ ਤਾਂ ਸ਼ਰਧਾ ਦੀ ਹਰ ਵਿਧਾ ਪਿੱਛਲ ਪੈਰੀ ਹੈ। ਬਰੇ ਸਗੀਰ ਦੇ ਫਲਸਫੇ ਮੁਤਾਬਕ ਸਿਰਜਣਾ ਦੇ ਹਰ ਕਣ ਵਿੱਚ ਤਮੋ, ਰਜੋ ਅਤੇ ਸਤੋ ਦੇ 3 ਵਿਸਤਾਰ ਹਨ। ਤਮੋ ਬੇਅਮਲੀ ਹੈ, ਰਜੋ ਅਮਲੀ ਹੈ ਅਤੇ ਸਤੋ ਤਵਾਜ਼ਨ ਹੈ। ਗੁਰੂ ਨਾਨਕ ਨੇ ਇਹਨਾਂ ਸਭ ਤੋਂ ਪਾਰ ਚੌਥੇ ਵਿਸਤਾਰ ਤੁਰਿਆ ਵਿੱਚ ਜਾਣ ਦੀ ਪ੍ਰੇਰਣਾ ਦਿੱਤੀ, ਜਿਸ ਤਹਿਤ ਦ્વੈਤ ਖਤਮ ਹੁੰਦਾ ਹੈ ਅਤੇ ਵੈਦਤ ਦਾ ਅਹਿਸਾਸ ਹੁੰਦਾ ਹੈ। ਤ੍ਰੈ ਵਰਤਾਏ ਚੌਥੇ ਕਰਵਾਸਾ, ਕਾਲ ਬਿਕਾਲ ਕੀਏ ਇਕ ਗ੍ਰਾਸਾ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਬਦਰੀਨਾਥ ਤੋਂ ਕੁਦਰਤੀ ਨਜ਼ਾਰਿਆਂ ਵਾਲੇ ਪਹਾੜੀ ਜੰਗਲੀ ਰਾਹਾਂ ਉੱਤੇ ਸਫ਼ਰ ਕੀਤਾ ਅਤੇ ਉਸ ਅਸਥਾਨ ਉੱਤੇ ਪਹੁੰਚੇ ਜਿਸ ਨੂੰ ਹੁਣ ਰੀਠਾ ਸਾਹਿਬ ਕਹਿੰਦੇ ਹਨ। ਅਸੀਂ ਪਹਾੜਾਂ ਦੇ ਨਾਲ-ਨਾਲ ਹੁਣ ਬਦਰੀਨਾਥ ਤੋਂ ਰੀਠਾ ਸਾਹਿਬ ਜਾ ਰਹੇ ਹਾਂ। ਰੀਠਾ ਪਿੰਡ ਨੇਪਾਲ ਦੀ ਸਰਹੱਦ ਵਿੱਚ ਚੰਪਾਵਤ ਇਲਾਕੇ ਵਿੱਚ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ਵਿੱਚ ਵਸਿਆ ਹੋਇਆ ਹੈ। 16ਵੀਂ ਸਦੀ ਵਿੱਚ ਇਸ ਪਹਾੜੀ ਇਲਾਕੇ ਦੇ ਲੋਕਾਂ ਉੱਤੇ ਨਾਥ ਜੋਗੀਆਂ ਦਾ ਬਹੁਤ ਅਸਰ ਸੀ, ਜੋ ਗੁਰੂ ਗੋਰਖਨਾਥ ਦੇ ਪੈਰੋਕਾਰ ਸਨ। ਉਹਨਾਂ ਦਾ ਭਾਰਤੀ ਮਹਾਦੀਪ ਵਿੱਚ ਚੋਖਾ ਅਸਰ ਸੀ, ਕਿਉਂਕਿ ਗੁਰੂ ਗੋਰਖਨਾਥ ਉਸ ਦੌਰ ਦੇ ਸਭ ਤੋਂ ਜ਼ਿਆਦਾ ਮਾਨਤਾ ਵਾਲੇ ਸੰਤਾਂ ਵਿੱਚ ਸ਼ੁਮਾਰ ਸਨ। ਲੋਧੀਆ ਅਤੇ ਰਤੀਆ ਨਦੀਆਂ ਦੇ ਸੰਗਮ ਉੱਤੇ ਇਹ ਸ਼ਾਂਤ ਅਸਥਾਨ ਨਾਥ ਜੋਗੀਆਂ ਦਾ ਡੇਰਾ ਸੀ। ਤਿਆਗੀਆਂ ਵਾਲੀ ਜ਼ਿੰਦਗੀ ਜਿਉਂਦੇ ਹੋਏ ਨਾਥ ਜੋਗੀ ਰੂਹਾਨੀਅਤ ਤੇ ਗੂੜ ਗਿਆਨੀ ਸਨ, ਪਰ ਸਮੇਂ ਦੇ ਨਾਲ-ਨਾਲ ਇਹ ਤੁਣਕ ਮਿਜ਼ਾਜ ਅਤੇ ਡੇਰੇ ਤੋਂ ਬਾਹਰਲੇ ਲੋਕਾਂ ਤੋਂ ਕਿਨਾਰਾ ਕਸ਼ੀ ਕਰਨ ਲੱਗੇ ਸਨ। ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਵਾਦੀ ਵਿੱਚ ਪਹੁੰਚੇ ਤਾਂ ਨਾਥ ਜੋਗੀਆਂ ਨੇ ਉਹਨਾਂ ਦਾ ਸਵਾਗਤ ਨਹੀਂ ਕੀਤਾ।
ਅਸੀਂ ਗੁਰੂ ਨਾਨਕ ਦੀ ਯਾਦ ਵਿੱਚ ਬਣੇ ਗੁਰਦੁਆਰਾ ਮੀਠਾ ਰੀਠਾ ਜਾ ਰਹੇ ਹਾਂ। ਹਿਮਾਲਿਆ ਪਹਾੜੀਆਂ ਦੇ ਪੈਰਾਂ ਵਿੱਚ ਰੀਠੇ ਦਾ ਦਰਖਤ ਬਹੁਤ ਹੁੰਦਾ ਹੈ। ਇਸ ਦੇ ਫਲ ਦਾ ਮਾਦਾ ਤੇ ਬਾਬਤੀ ਹੈ ਅਤੇ ਦਵਾਈਆਂ ਵਜੋਂ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਸਫਾਈ ਲਈ ਸਾਬੁਨ ਵਜੋਂ ਵੀ ਹੁੰਦੀ ਹੈ। ਇਹ ਫਲ ਕੌੜਾ ਹੈ ਅਤੇ ਖਾਣ ਵਾਲਾ ਨਹੀਂ ਹੈ, ਪਰ ਇੱਕ ਖਸੂਸੀ ਨਸਲ ਦੇ ਰੁੱਖਾਂ ਨੂੰ ਕੌੜੇ ਅਤੇ ਮਿੱਠੇ ਦੋਵੇਂ ਫਲ ਲੱਗਦੇ ਹਨ। ਡੇਰੇ ਦੇ ਲਾਗੇ ਨਦੀ ਦੇ ਕਿਨਾਰੇ ਕੌੜੇ ਅਤੇ ਮਿੱਠੇ ਫਲਾਂ ਵਾਲੇ ਰੀਠੇ ਦੇ ਦਰਖਤ ਹੇਠ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਆਰਾਮ ਫਰਮਾਉਂਦੇ ਹੋਏ ਗਾਇਆ, ਰਚਨਾ ਰਾਚ ਰਹੇ ਨਿਰੰਕਾਰੇ, ਪ੍ਰਭ ਮਨ ਕਰਮ ਸੁਕਰਮਾ, ਨਾਨਕ ਪੰਥ ਨਿਹਾਲੇ ਸਾਤਨ, ਤੂੰ ਸੁਣਿਆ ਤਮ ਰਾਮਾ, ਬਬੀਹ ਪ੍ਰਿਉ ਬੋਲੇ, ਕੋਕਿਲ ਬਾਣੀਆ, ਸਾਤਨ ਸਭ ਰਸ ਚੋਲੇ, ਅੰਕ ਸਮਾਣੀਆ, ਰਚਨਾ ਰਾਚ ਰਹੇ ਨਿਰੰਕਾਰੀ। ਜਿਵੇਂ ਰੀਠੇ ਦੇ ਦਰਖਤ ਨੂੰ ਕੌੜੇ ਅਤੇ ਮਿੱਠੇ ਫਲ ਲੱਗਦੇ ਹਨ, ਉਸੇ ਤਰ੍ਹਾਂ ਗਿਆਨਵਾਨ ਜੋਗੀਆਂ ਦੇ ਡੇਰੇ ਦੀ ਬੇਰੁਖੀ ਦਾ ਤਜਰਬਾ ਸੀ। ਗੁਰੂ ਨਾਨਕ ਨੇ ਬਿਆਨੀਆਂ ਦਿੱਤਾ ਕਿ ਸਿਰਜਣਾ ਦੇ ਹਰ ਕਣ ਵਿੱਚ ਬਦੀ ਅਤੇ ਨੇਕੀ, ਮਿਠਾਸ ਅਤੇ ਕੜਵਾਹਟ ਵਾਲੇ ਪੱਖ ਸ਼ਾਮਿਲ ਹਨ। ਸਿਰਜਣਹਾਰ ਨੇ ਇਹ ਵਿਉਂਤਬੰਦੀ ਸਿੱਖਿਆ ਦਾ ਪ੍ਰਵਾਹ ਚਲਾਉਣ ਲਈ ਕੀਤੀ ਹੈ, ਤਾਂ ਜੋ ਸੋਚਾਂ ਅਤੇ ਅਮਲਾਂ ਨੂੰ ਛਾਣਾ ਲੱਗਦਾ ਰਹੇ। ਹਰ ਮਨੁੱਖ ਨੂੰ ਦੂਜਿਆਂ ਨੂੰ ਬਿਨਾਂ ਕਿਸੇ ਵੈਰ ਜਾਂ ਹੋਮੇ ਤੋਂ ਹਲੀਮੀ ਨਾਲ ਗਲੇ ਲਗਾਉਣਾ ਚਾਹੀਦਾ ਹੈ ਅਤੇ ਹਰ ਹਾਲਤ ਵਿੱਚੋਂ ਸਿੱਖਣਾ ਚਾਹੀਦਾ ਹੈ। ਗੁਰੂ ਨਾਨਕ ਨੇ ਜੋਗੀਆਂ ਨੂੰ ਸੁਨੇਹਾ ਦਿੱਤਾ ਕਿ ਗਿਆਨ ਨੂੰ ਫਲ ਪੈਂਦਾ ਹੈ ਜੋ ਵੰਡਣ ਨਾਲ ਦੂਣ ਸਵਾਇਆ ਹੁੰਦਾ ਹੈ, ਪਰ ਜਮਾਖੋਰੀ ਨਾਲ ਖੁਰ ਜਾਂਦਾ ਹੈ। ਇਹ ਗੂੜ ਸੁਨੇਹਾ ਸੁਣ ਕੇ ਨਾਥ ਜੋਗੀਆਂ ਨੇ ਗੁਰੂ ਨਾਨਕ ਅਤੇ ਭਾਈ ਮਰਦਾਨੇ ਦਾ ਸਵਾਗਤ ਕੀਤਾ। ਦੋਵਾਂ ਨੇ ਡੇਰੇ ਵਿੱਚ ਕੁਝ ਦਿਨ ਕਿਆਮ ਕੀਤਾ ਅਤੇ ਨਿਵਾਸੀਆਂ ਨਾਲ ਵਿਚਾਰ ਕੀਤੀ। ਮੁਕਾਮੀ ਲੋਕਾਂ ਦੇ ਦੱਸਣ ਮੁਤਾਬਕ ਨਾਥ ਡੇਰੇ ਨੇ ਗੁਰੂ ਨਾਨਕ ਨਾਲ ਆਪਣੇ ਰਾਬਤੇ ਦੀ ਰੀਤ ਸਾਲਾਂ ਬੱਧੀ ਕਾਇਮ ਰੱਖੀ ਅਤੇ ਆਪਣੇ ਮੱਠ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਇਹ ਰੀਤ 1960 ਦੇ ਦਹਾਕੇ ਤੱਕ ਕਾਇਮ ਰਹੀ, ਜਦੋਂ ਮੱਠ ਦੇ ਲਾਗੇ ਮੀਠਾ ਰੀਠਾ ਗੁਰਦੁਆਰਾ ਉਸਾਰਿਆ ਗਿਆ। ਅਸੀਂ ਮੀਠਾ ਰੀਠਾ ਗੁਰਦੁਆਰਾ ਦੇ ਲਾਗੇ ਮੱਠ ਜਾ ਰਹੇ ਹਾਂ, ਜੋ ਗੁਰੂ ਗੋਰਖਨਾਥ ਨੂੰ ਸਮਰਪਿਤ ਹੈ। हमारे जो दादा थे, ਮੇਰੇ ਦਾਦਾ ਅਤੇ ਸਾਡੇ ਹੋਰ ਪੁਰਖੇ ਇਸ ਸਥਾਨ ਉੱਤੇ ਸਦੀਆਂ ਤੋਂ ਪੂਜਾ ਪਾਠ ਕਰਦੇ ਸਨ। ਇੱਥੇ ਚੜਾਵਾ ਚੜਦਾ ਸੀ, ਭੰਡਾਰਾ ਚੱਲਦਾ ਸੀ, ਭਾਗਵਤ ਅਤੇ ਸ਼ਿਵ ਪੁਰਾਣ ਦਾ ਪਾਠ ਹੁੰਦਾ ਸੀ, ਗੁਰੂ ਨਾਨਕ ਦੇ ਗ੍ਰੰਥ ਦਾ ਵੀ ਪਾਠ ਹੁੰਦਾ ਸੀ। ਸਾਡਾ ਇਤਿਹਾਸ ਤਾਂ ਇੱਕੋ ਹੈ।
5 साल हो गए हैं ਮੈਨੂੰ हमें ਕੰਨ यहाँ पे ਫਾੜੇ ਹੋਏ 5 ਸਾਲ ਹੋ ਗਏ। ਅਸੀਂ ਇੱਥੇ ਪੂਜਾ ਪਾਠ ਕਰਦੇ ਹਾਂ। ਮੈਂ ਗੁਰਦੁਆਰੇ ਵਿੱਚ ਵੀ ਜਾਂਦਾ ਹਾਂ। ਗੁਰਮੁਖੀ ਸਾਡਾ ਇਤਿਹਾਸ ਹੈ। ਪੂਜਾ ਪਾਠ ਵੇਲੇ ਪੜ੍ਹਦੇ ਹਾਂ। ਇਸ ਅਸਥਾਨ ਦੇ ਮਿੱਠੇ ਅਤੇ ਕੋੜੇ ਰੀਠੇ ਛਕਣ ਤੋਂ ਬਾਅਦ ਮੈਂ ਆਪਣੀ ਸ਼ਖਸੀਅਤ ਦੇ ਮਿੱਠੇ ਅਤੇ ਕੋੜੇ ਪੱਖਾਂ ਬਾਰੇ ਵਿਚਾਰ ਕਰ ਰਿਹਾ ਹਾਂ ਅਤੇ ਸੋਚ ਰਿਹਾ ਹਾਂ ਕਿ ਮੈਂ ਇਹਨਾਂ ਤੋਂ ਕੀ ਸਿੱਖਦਾ ਹਾਂ। ਪ੍ਰਭ ਦੂਰ ਨਾ ਹੋਈ, ਘਟ ਘਟ ਸੋਈ, ਤਿਸ ਕੀ ਨਾਰ ਸਬਾਈ। ਸਿਰਜਣਾ ਦੇ ਹਰ ਕਣ ਵਿੱਚ ਜਲੋ ਹੈ। ਇਹ ਸਾਡੇ ਵਿੱਚ ਵੀ ਹੈ। ਹਾਲਾਤ ਦੀ ਕੀਮਤ ਇਸ ਦੇ ਵਰਤਣ ਵਿੱਚ ਹੈ। ਜਦੋਂ ਸਲਾਹੀਅਤ ਪੈਦਾ ਹੁੰਦੀ ਹੈ ਤਾਂ ਪਿਆਰੇ ਵਾਂਗ ਨਿਸ਼ਚਾ ਬਣ ਜਾਂਦੀ ਹੈ। ਜਦੋਂ ਰੱਦ ਹੋ ਜਾਂਦੀ ਹੈ ਤਾਂ ਇਹੋ ਵੈਰੀ ਹੋ ਜਾਂਦੀ ਹੈ। ਰੀਠਾ ਸਾਹਿਬ ਦੇ ਪਹਾੜਾਂ ਤੋਂ ਉਤਰ ਕੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਤਰਾਈ ਦੇ ਇਲਾਕੇ ਵਿੱਚ ਦੇਵਾ ਨਦੀ ਦੇ ਕੰਢੇ ਵਸੇ ਕਸਬੇ ਗੋਰਖਮਤਾ ਪਹੁੰਚੇ। ਇਸ ਕਸਬੇ ਦਾ ਮੌਜੂਦਾ ਨਾਮ ਨਾਨਕਮਤਾ ਹੈ। ਅਸੀਂ ਹੁਣ ਨਾਨਕਮਤਾ ਜਾ ਰਹੇ ਹਾਂ ਅਤੇ ਰਾਹ ਵਿੱਚ ਸਾਡਾ ਟਿਕਾਣਾ ਨਾਨਕ ਸਾਗਰ ਸਰੋਵਰ ਹੈ। ਦੇਵਾ ਨਦੀ ਦੇ ਕੰਢੇ ਵਸੇ ਇਸ ਕਸਬੇ ਨੂੰ ਪਹਿਲਾਂ ਗੋਰਖਮਤਾ ਜਾਂ ਸਿੱਧਮਤਾ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇ ਇੱਥੇ ਆਉਣ ਦੇ ਸਤਿਕਾਰ ਵਜੋਂ ਇਹ ਕਸਬਾ ਹੁਣ ਨਾਨਕਮਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੇਵਾ ਨਦੀ ਦੇ ਉੱਤੇ ਮਾਰੇ ਗਏ ਬੰਨ ਦਾ ਨਾਮ ਨਾਨਕ ਸਾਗਰ ਹੈ। ਇਸ ਸਥਾਨ ਉੱਤੇ ਗੁਰੂ ਨਾਨਕ ਦੇ ਆਉਣ ਦੀ ਯਾਦ ਵਿੱਚ ਸਰਕਾਰ ਨੇ ਨਾਨਕ ਸਾਗਰ ਸਰੋਵਰ ਦੇ ਅੰਦਰ ਖੂਹ ਦੇ ਰੂਪ ਵਿੱਚ ਯਾਦਗਾਰ ਬਣਾਈ ਹੈ। ਅਸੀਂ ਹੁਣ ਗੁਰੂ ਨਾਨਕ ਦੀ ਯਾਦ ਵਿੱਚ ਬਣੇ ਮੁੱਖ ਸਥਾਨ ਗੁਰਦੁਆਰਾ ਨਾਨਕਮਤਾ ਸਾਹਿਬ ਜਾ ਰਹੇ ਹਾਂ। ਗੁਰੂ ਨਾਨਕ ਦੇ ਸ਼ਰਧਾਲੂ ਅਤੇ ਪੈਰੋਕਾਰ ਇਸ ਸਥਾਨ ਉੱਤੇ ਸਦੀਆਂ ਤੋਂ ਆਉਂਦੇ ਹਨ। ਖੁਲਾਸਤ ਉਤਵਾਰੀਕ ਨਾਮ ਦੀ ਫਾਰਸੀ ਲਿਖਤ ਵਿੱਚ 1695 ਵਿੱਚ ਦਰਜ ਕੀਤਾ ਗਿਆ। ਨਾਨਕ ਦੇ ਚੇਲੇ ਅਤੇ ਸ਼ਰਧਾਲੂ ਆਪਣੀ ਸ਼ਰਧਾ ਅਤੇ ਸਤਿਕਾਰ ਦੇ ਫੁੱਲ ਭੇਟ ਕਰਨ ਲਈ ਵੱਡੀ ਗਿਣਤੀ ਵਿੱਚ ਨਾਨਕਮਤਾ ਆਉਂਦੇ ਹਨ। ਇਸ ਗੁਰਦੁਆਰੇ ਦਾ ਇੰਤਜ਼ਾਮ 1937 ਤੱਕ ਮਹੰਤਾਂ ਦੇ ਹੱਥਾਂ ਵਿੱਚ ਸੀ ਅਤੇ ਇਸ ਤੋਂ ਬਾਅਦ ਇਹ ਇੱਕ ਮੁਕਾਮੀ ਕਮੇਟੀ ਦੇ ਹੱਥਾਂ ਵਿੱਚ ਆ ਗਿਆ। ਇਹ ਗੁਰਦੁਆਰਾ ਮਜ਼ਹਬੀ ਇਤਫਾਕ ਦੀ ਸ਼ਾਨਦਾਰ ਮਿਸਾਲ ਹੈ ਕਿਉਂਕਿ ਇਸ ਦੀ ਇਮਾਰਤ ਤੇ ਵਧਾਰੇ ਲਈ ਮੁਸਲਮਾਨ ਬਰਾਦਰੀ ਦੇ ਨਵਾਬ ਮਹਿੰਦੀ ਅਲੀ ਖਾਨ ਨੇ ਮਾਇਕ ਇਮਦਾਦ ਦਿੱਤੀ ਸੀ। ਜਦੋਂ ਗੁਰੂ ਨਾਨਕ ਨੇ ਗੋਰਖਮਤਾ ਦਾ ਫੇਰਾ ਪਾਇਆ ਤਾਂ ਇੱਥੇ ਨਾਥ ਜੋਗੀਆਂ ਦੀ ਚੋਖੀ ਆਬਾਦੀ ਸੀ ਜੋ ਗੁਰੂ ਗੋਰਖਨਾਥ ਨੂੰ ਮੰਨਦੇ ਸਨ। ਸਮੇਂ ਦੇ ਨਾਲ ਨਾਥ ਜੋਗੀਆਂ ਦੀ ਆਬਾਦੀ ਇਸ ਇਲਾਕੇ ਵਿੱਚੋਂ ਹਿਜਰਤ ਕਰ ਗਈ। ਗੁਰੂ ਨਾਨਕ ਦੇ ਫੇਰੇ ਦੀ ਯਾਦ ਵਿੱਚ ਹੁਣ ਇਸ ਕਸਬੇ ਦਾ ਨਾਮ ਨਾਨਕਮਤਾ ਹੈ।
ਇਸ ਸਥਾਨ ਉੱਤੇ ਗੁਰੂ ਨਾਨਕ ਅਤੇ ਨਾਥ ਜੋਗੀਆਂ ਦੀਆਂ ਰੂਹਾਨੀ ਸੋਚਾਂ ਦਾ ਵਟਾਂਦਰਾ ਹੋਇਆ ਸੀ। ਜੋਗੀਆਂ ਨੇ ਗੁਰੂ ਨਾਨਕ ਤੋਂ ਉਹਨਾਂ ਦੇ ਮਜ਼ਹਬ ਅਤੇ ਉਹਨਾਂ ਨੂੰ ਇਸ ਰਾਹ ਉੱਤੇ ਤੋਰਨ ਵਾਲੇ ਗੁਰੂ ਦਾ ਨਾਮ ਅਤੇ ਸਦਾਕਤਨਾਮਾ ਪੁੱਛਿਆ ਸੀ। ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਮਨੁੱਖਤਾ ਉਹਨਾਂ ਦਾ ਧਰਮ ਹੈ ਅਤੇ ਉਹ ਬੇਖਤਾ ਹਾਜ਼ਰਾ ਹਜ਼ੂਰ ਤੋਂ ਸਿੱਖਿਆ ਲੈਂਦੇ ਹਨ। ਕੌਣ ਤਰਾਜੇ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾ। ਕੌਣ ਗੁਰੂ ਕੈ ਪੈਦ ਕੇ ਆਲਵਾ, ਕੈ ਪੈ ਮੁਲ ਕਰਾਵਾ। ਮੇਰੇ ਲਾਲ ਜਿਓ ਤੇਰਾ ਅੰਤ ਨਾ ਜਾਣਾ। ਤੂੰ ਜਲ ਥਲ ਮਹੀਲ ਪਰਪੁਰ ਲੀਨਾ। ਤੂੰ ਆਪੇ ਸਰਬ ਸਮਾਨਾ। ਤੂੰ ਆਪੇ ਸਰਬ ਸਮਾਨਾ। ਉਹਨਾਂ ਆਖਿਆ ਕਿ ਮੈਂ ਕਿਸ ਤਕੜੀ, ਕਿਸ ਤੋਲ ਅਤੇ ਕਿਸ ਪਾਰਖੂ ਨੂੰ ਸੱਦਾ ਦਿਆਂ। ਮੈਂ ਕਿਹੜੇ ਸਰਪ੍ਰਸਤ ਤੋਂ ਅਗਵਾਈ ਲੈਂਦਾ ਹੋਇਆ ਆਪ ਜੀ ਦਾ ਮੁੱਲ ਪੁੱਛਾਂ, ਕਿਉਂਕਿ ਮੇਰੇ ਸਰਬ ਵਿਆਪਕ ਲਾਲ ਦੀਆਂ ਹੱਦਾਂ ਕੋਈ ਨਹੀਂ ਜਾਣਦਾ। ਮੈਂ ਸੋਚਾਂ ਦੀ ਤਕੜੀ, ਸੁਰਤ ਦੇ ਤੋਲ ਅਤੇ ਨਿਰਸਵਾਰਥ ਸੇਵਾ ਰਾਹੀਂ ਹੀ ਹਿਤ ਭਾਗੀ ਹੋ ਸਕਦਾ ਹਾਂ। ਮੇਰੇ ਕੋਲ ਹਾਜ਼ਰਾ ਹਜ਼ੂਰ ਦੀ ਬੇਅੰਤ ਮਹਿਮਾ ਤੋਲਣ ਵਾਲਾ ਤੋਲ ਨਹੀਂ ਹੈ। ਗੁਰੂ ਨਾਨਕ ਦਾ ਦਿਲਚਸਪ ਜਵਾਬ ਸੁਣ ਕੇ ਮੰਤਰ ਮੁਗਧ ਜੋਗੀਆਂ ਨੇ ਅੰਦਾਜ਼ਾ ਲਗਾਇਆ ਕਿ ਉਹ ਡੇਰੇ ਵਿੱਚ ਸ਼ਾਮਿਲ ਹੋਣ ਦੇ ਆਰਜ਼ੂਮੰਦ ਹੋਣਗੇ। ਉਹਨਾਂ ਗੁਰੂ ਨਾਨਕ ਨੂੰ ਜੋਗੀਆਨਾ ਭੇਸ ਧਾਰਨ ਦਾ ਸੱਦਾ ਦਿੱਤਾ। ਗੁਰੂ ਨਾਨਕ ਨੇ ਠਰਮੇ ਨਾਲ ਜਵਾਬ ਦਿੱਤਾ, ਜੋਗ ਨਾ ਖਿਲਦਾ, ਜੋਗ ਨਾ ਡੰਡੈ। ਜੋਗ ਨ ਭਸਮ ਚੜਾਇਐ। ਜੋਗ ਨ ਮੁੰਦੀ ਮੂੰਡ ਮੁੰਡਾਇਐ। ਜੋਗ ਨ ਸਿੰਘੀ ਵਾਇਐ। ਅਲਜਨ ਮਾਹੇ ਨਿਰੰਜਨ ਰਹੀਐ। ਜੋਗ ਜੁਗਤ ਏਵ ਪਾਈਐ। ਗਲੀ ਜੋਗ ਨਾ ਹੋਈ। ਏਕ ਦ੍ਰਿਸ਼ਟ ਕਰ ਸਮਸਰ ਜਾਣੈ। ਜੋਗੀ ਕਹੀਏ ਸੋਈ। ਜੋਗੀ ਕਹੀਏ ਸੋਈ। ਲਿਬਾਸਾਂ ਨਾਲ ਮੁਕਤੀ ਨਹੀਂ ਮਿਲਦੀ। ਇਸ ਲਈ ਦੁਨੀਆਦਾਰੀ ਨਿਭਾਉਂਦੇ ਹੋਏ ਸਮੁੱਚੀ ਸ੍ਰਿਸ਼ਟੀ ਨੂੰ ਇੱਕ ਜਾਣਨਾ ਪੈਂਦਾ ਹੈ ਅਤੇ ਮੋਹ ਦੇ ਜੰਜਾਲ ਤੋਂ ਬਚਣਾ ਪੈਂਦਾ ਹੈ। ਗੁਰੂ ਨਾਨਕ ਨੇ ਜੋਗੀਆਂ ਨੂੰ ਸੁਨੇਹਾ ਦਿੱਤਾ ਕਿ ਕਾਮਨਾ ਦੀ ਮੌਤ ਦੀ ਇੱਛਾ ਪਾਲਣ ਅਤੇ ਸਦਾਚਾਰੀ ਜ਼ਿੰਦਗੀ ਜਿਉਣ।
ਆਪਣੇ ਅੰਦਰੂਨੀ ਸੰਜਮ ਨੂੰ ਕਾਇਮ ਕਰਨ ਲਈ ਜੂਝਦਾ ਰਹਿੰਦਾ ਹਾਂ ਅਤੇ ਆਪਣੇ ਆਪ ਨੂੰ ਸਮਝਾਉਂਦਾ ਹਾਂ ਕਿ ਤਵਾਜ਼ਨ ਕਾਇਮ ਕਰਨ ਦਾ ਕੀ ਰਾਹ ਹੈ। अंजन माहे निरंजन रहिए, जोगत एव पाए।